viewers, welcome back in our program. And Dr. ਸਾਹਿਬ ਹੁਣ ਅਸੀਂ ਆਪਣੇ ਸਵਾਲਾਂ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਜੀ। ਉਹਦੇ ਸਾਡਾ ਪਹਿਲਾ ਸਵਾਲ ਹੈ, ਹੁਣ ਮੱਧ ਪ੍ਰਦੇਸ਼ ਦੇ ਇਸਲਾਮਿਕ ਸਕੂਲਾਂ ਵਿੱਚ ਗੀਤਾ ਪੜ੍ਹਾਏ ਜਾਣ ਦਾ ਹਿੰਦੂਤਵੀ ਸਰਕਾਰੀ ਆਦੇਸ਼ ਕੀ ਹੈ? ਇਹ ਆਦੇਸ਼ ਡਾਕਟਰ ਸਾਹਿਬ ਦੇਖੋ, ਗੱਲ ਇਹ ਹੈ ਕਿ ਲਗਾਤਾਰਤਾ ਨਾਲ ਬੀਜੇਪੀ, RSS, ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਜਿਸ ਦੇ ਵਿੱਚ ਇਹਨਾਂ ਦੀ ਪੂਰੀ ਘੁਸਪੈਠ ਹੈ, ਉਹ ਆਪਣੇ ਏਜੰਡੇ ਨੂੰ ਲਾਗੂ ਕਰ ਰਹੀਆਂ ਨੇ ਜੀ। ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਭਾਰਤ ਦੇ ਹੁਣ 12-13 ਸੂਬਿਆਂ 'ਚ, ਕਿਉਂਕਿ 8-9 ਜਿਹਨਾਂ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਐਂਟਾਈ ਕਨਵਰਸ਼ਨ ਲਾਅ ਪਾਸ ਕੀਤੇ ਹੋਏ ਨੇ। ਹਿੰਦੂ ਬਣ ਜਾਂਦੇ ਨੇ ਜਾਂ ਬਣਾ ਦਿੰਦੇ ਨੇ ਜ਼ਬਰਦਸਤੀ। ਈਸਾਈਆਂ ਨੂੰ ਉੜੀਸਾ 'ਚ ਬਣਾ ਰਹੇ ਨੇ, ਦੂਸਰੀਆਂ ਥਾਵਾਂ 'ਤੇ ਬਾਕੀ ਘੱਟ ਗਿਣਤੀਆਂ ਦੇ ਨਾਲ ਹੈ। ਪਰ ਕੋਈ ਵੀ ਜਿਹੜਾ ਟਰਾਈਬਲ ਹੈ, ਆਦੀਵਾਸੀ ਹੈ, ਦਲਿਤ ਹੈ, ਜਾਂ ਕੋਈ ਵੀ ਜਿਹੜਾ ਇਹਨਾਂ ਦੇ ਹਿੰਦੂਆਂ ਦੇ ਵਰਨ ਆਸ਼ਰਮ ਤੋਂ ਅੱਕੇ ਹੈ ਜੀ, ਉਹ ਜੇ ਕਿਸੇ ਹੋਰ ਧਰਮ 'ਚ ਜਾਣਾ ਚਾਹੇ ਤਾਂ ਇੰਨਾ ਕੁ ਹਾਰਡ ਕਰ ਦਿੱਤਾ ਹੈ ਮੈਜਿਸਟ੍ਰੇਟ ਤੋਂ, ਦੂਸਰੇ ਤੋਂ ਪਰਮਿਸ਼ਨ, ਔਰ ਫਿਰ ਝੂਠੇ ਕੇਸਾਂ 'ਚ ਫਸਾ ਲੈਣਾ ਜੀ। ਹੁਣ ਅਸੀਂ ਦੇਖਦੇ ਹਾਂ ਵੀ ਇਸੇ ਤਰ੍ਹਾਂ ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਕਾਫੀ ਮਜ਼ਬੂਤ ਇਹਨਾਂ ਦਾ ਹਿੰਦੂਤਵੀ ਏਜੰਡਾ ਜੀ। ਇਹੀ ਕਾਰਨ ਹੈ ਵੀ ਦਿਗਵਿਜੇ ਸਿੰਘ ਵਰਗਾ ਜਿਹੜਾ ਮੱਧ ਪ੍ਰਦੇਸ਼ 'ਚ ਹੀ ਬੈਠਾ ਹੈ, ਕਾਂਗਰਸ ਦਾ ਲੀਡਰ, ਜਦੋਂ ਕੋਈ ਇੱਕ ਅੱਧੀ ਗੱਲ ਇਹਨਾਂ ਨੂੰ ਚੈਲੰਜ ਕਰਨ ਵਾਲੀ ਕਰਦਾ ਹੈ ਤਾਂ ਫਿਰ ਇਹ ਉਹਦੇ ਪਿੱਛੇ ਵੀ ਪੈ ਜਾਂਦੇ ਨੇ ਕਿ ਇਹ ਤਾਂ ਹਿੰਦੂ ਹੀ ਨਹੀਂ ਹੈਗਾ ਜੀ, ਇਹ ਤਾਂ ਫਲਾਣਾ ਹੈ ਜਾਂ ਢਿਮਕਾ ਹੈ। ਅਸੀਂ ਇਸ ਤੋਂ ਪਹਿਲਾਂ ਦੇਖਦੇ ਹਾਂ ਕਿ 3 ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਸਕੂਲਾਂ ਦੇ ਵਿੱਚ ਇੱਕ ਆਰਡਰ ਇਹਨਾਂ ਨੇ ਕੱਢਿਆ ਸੀ। ਬੱਚਿਆਂ ਦੇ ਲਈ ਇਹ ਜ਼ਰੂਰੀ ਕਰ ਦਿੱਤਾ ਸੀ ਕਿ ਵੀ ਉਹਨਾਂ ਨੇ ਰੋਜ਼ਾਨਾ ਆਪਣੀ ਮਾਰਨਿੰਗ ਅਸੈਂਬਲੀ ਦੇ ਵਿੱਚ ਜੀ, ਜਿਹੜੀ ਸਕੂਲਾਂ 'ਚ ਹੁੰਦੀ ਹੈ, ਸੂਰਯ ਪ੍ਰਣਾਮ ਕਰਨਾ, ਸੂਰਜ ਦੇ ਵੱਲ ਮੂੰਹ ਕਰਕੇ, ਜਿਹੜਾ ਇੱਕ ਹਿੰਦੂ ਧਰਮ ਦਾ ਹੈ, ਕਿਉਂਕਿ ਸੂਰਜ ਇਹਨਾਂ ਦਾ ਦੇਵਤਾ ਹੈ, ਇੱਕ ਰੱਬ ਦਾ ਕਨਸੈਪਟ ਤਾਂ ਨਹੀਂ ਹੈ ਜੀ। ਸੋ ਉਹਦੇ 'ਚ ਜਦੋਂ ਫਿਰ ਉਹਨੂੰ ਪਾਣੀ ਦਿੰਦੇ ਨੇ ਸੂਰਜ ਨੂੰ, ਉਹ ਗੰਗਾ 'ਚ ਵੀ ਜਾ ਕੇ ਕੁੰਭ ਦਾ ਮੇਲਾ ਹੋਏ, ਹਰਿਦੁਆਰ ਹੋਏ, ਕੁਰੂਕਸ਼ੇਤਰ ਹੋਏ, ਇਹੀ ਕਰਦੇ ਨੇ ਜੀ ਕਿ ਜਦੋਂ ਸੂਰਜ ਨੂੰ ਪਾਣੀ ਦਿੰਦੇ ਨੇ ਤਾਂ ਉਦੋਂ ਫਿਰ ਮੰਤਰ ਵੀ ਪੜ੍ਹਦੇ ਨੇ, ਕਿਉਂਕਿ ਸੂਰਜ ਪੂਜਾ ਹੈ, ਸੂਰਜ ਇੱਕ ਦੇਵਤਾ ਹੈ ਜੀ ਜੀ। ਚਲੋ ਉਹਨਾਂ ਨੂੰ ਮੁਬਾਰਕ ਹੈ, ਅਸੀਂ ਕਹਿੰਦੇ ਵੀ ਜੀ ਸਦਕੇ ਦੇਣ, ਸਵੇਰੇ ਦੇਣ ਪਾਣੀ, ਦਿਨੇ ਦੇਣ, ਸ਼ਾਮ ਨੂੰ ਦੇਣ, ਸਾਰਾ ਦਿਨ ਦੇਈ ਜਾਣ, ਕੌਣ ਕਹਿ ਸਕਦਾ ਜੀ। ਪਰ ਉਦੋਂ ਵੀ ਇਹਨਾਂ ਨੇ ਨੈਸੈਸਰੀ ਕੰਪਲਸਰੀ ਕਰ ਦਿੱਤਾ ਸੀ ਵੀ ਸਕੂਲਾਂ ਦੇ ਵਿੱਚ ਸਾਰੇ, ਕਿਉਂਕਿ ਹੁਣ ਸਕੂਲਾਂ 'ਚ ਇਕੱਲੇ ਹਿੰਦੂਆਂ ਦੇ ਬੱਚੇ ਤਾਂ ਨਹੀਂ ਪੜ੍ਹਦੇ, ਕਿਉਂਕਿ ਜੇ ਤੁਸੀਂ ਪਬਲਿਕ ਟੈਕਸ ਪੇਅਰ ਮਨੀ ਹੈ, ਉਹਦੇ ਤੁਸੀਂ ਬਜਟ ਬਣਾ ਰਹੇ ਹੋ, ਉਹਦੇ 'ਚ ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਿੱਖ ਵੀ ਨੇ, ਜਿਹੜੇ ਦੇਵੀ ਦੇਵਤਿਆਂ 'ਚ ਯਕੀਨ ਨਹੀਂ ਰੱਖਦੇ, ਉਹ ਤਾਂ ਇੱਕ ਰੱਬ 'ਚ ਯਕੀਨ ਰੱਖਦੇ ਨੇ। ਤੁਸੀਂ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਉਹਨਾਂ ਦੇ ਅਕੀਦੇ ਦੇ ਉਲਟ ਜਾ ਕੇ ਉਹਨਾਂ ਨੂੰ ਇਹ ਮਜਬੂਰ ਕਰ ਰਹੇ ਹੋ ਕਿ ਉਹ ਇਸੇ ਤਰ੍ਹਾਂ, ਇਸ ਤੋਂ ਪਹਿਲਾਂ ਇਹਨਾਂ ਦਾ ਵੰਦੇ ਮਾਤਰਮ ਸੀ ਕਿ ਹੁਣ ਭਾਰਤ ਮਾਤਾ ਨੂੰ ਭੂਗੋਲਿਕ ਦੁਰਗਾ ਦੇਵੀ ਬਣਾ ਕੇ ਇਹ ਕਹਿਣਾ, ਹੇ ਮਾਤਾ ਮੈਂ ਤੇਰੀ ਵੰਦਨਾ ਕਰਦਾ ਜੀ। ਹੁਣ ਤੁਸੀਂ ਪੜ੍ਹਾ ਰਹੇ ਹੋ ਵੰਦੇ ਮਾਤਰਮ, ਇਹ ਐਂਟਾਈ ਹੈ, ਉਹ ਕਨਸਟੀਟਿਊਸ਼ਨ ਦੇ ਅਗੇਂਸਟ ਹੈ ਜੀ। ਸੋ ਇਹ ਜਿਹੜਾ ਫੈਸਲਾ ਵੀ ਸੀ ਸੂਰਜ ਮੰਤਰ ਉਚਾਰਨ ਵਾਲਾ, ਇਹਨੂੰ ਚੈਲੰਜ ਕੀਤਾ ਗਿਆ ਕੋਰਟ 'ਚ, ਹਾਲਾਂਕਿ ਉਹਨੇ ਸਟ੍ਰਾਈਕ ਡਾਊਨ ਕਰ ਦਿੱਤਾ। ਪਰ ਇਹ ਡਿਫਰੈਂਟ ਫੇਜ਼ਿਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਆਨੇ ਬਹਾਨੇ ਇਹਨੂੰ ਉਹਨਾਂ ਨੇ ਉੱਥੇ ਲਾਗੂ ਰੱਖਿਆ ਹੋਇਆ। ਤੇ ਕੌਣ ਖਲੋ ਸਕਦਾ ਜਿੱਥੇ ਉਹਨਾਂ ਦੀ ਹਕੂਮਤ ਹੈ, ਉਹਨਾਂ ਦੀ ਮੈਜੋਰਿਟੀ ਹੈ। ਜਿਹੜੀ ਖਬਰ ਦਾ ਜ਼ਿਕਰ ਤੁਸੀਂ ਕੀਤਾ, ਅੱਜ ਦੀ ਇਹ ਖਬਰ ਹੈ, ਔਰ ਉਹਦੇ 'ਚ ਉਹਨਾਂ ਨੇ ਇਹ ਕੀਤਾ ਕਿ ਜਿਹੜੇ ਈਵਨ ਇਸਲਾਮਿਕ ਸਕੂਲ ਨੇ, ਜਿਨ੍ਹਾਂ ਨੂੰ ਮਦਰਸੇ ਕਿਹਾ ਜਾਂਦਾ ਜੀ, ਉਹਨਾਂ ਦੇ ਲਈ ਇਹ ਲਾਜ਼ਮੀ ਕਰ ਦਿੱਤਾ ਹੈ, ਉਹਨਾਂ ਦੇ ਜਿਹੜੇ ਉਹਨਾਂ ਨੇ ਕੋਰਸ ਬਣਾਏ ਨੇ ਕਲਾਸ 1 ਐਂਡ ਕਲਾਸ 2 ਦੇ, ਕਿ ਉਹਦੇ 'ਚ ਗੀਤਾ ਦੀਆਂ ਟੀਚਿੰਗਸ ਜਿਹੜੀਆਂ ਨੇ ਉਹ ਇਨਕਲੂਡ ਹੋਣਗੀਆਂ ਜੀ। ਔਰ ਉਹਦੇ 'ਚ ਖਾਸ ਤੌਰ 'ਤੇ ਉਹਨਾਂ ਦਾ ਜਿਹੜਾ ਲਾਰਡ ਕ੍ਰਿਸ਼ਨਾ ਨੇ ਮੈਸੇਜ ਦਿੱਤਾ, ਅਰਜਨ ਨੂੰ ਉਪਦੇਸ਼ ਦਿੱਤਾ ਮਹਾਭਾਰਤ ਦੇ ਵਿੱਚ, ਉਹ ਸਿਖਾਇਆ ਜਾਏਗਾ ਉਹਨਾਂ ਨੂੰ, ਜ਼ਰੂਰੀ ਹੋਏਗਾ ਉਹਨਾਂ ਦੇ ਸਿਲੇਬਸ ਦਾ ਹਿੱਸਾ ਜੀ। ਹੁਣ ਹਲੀਮ ਖਾਨ ਜਿਹੜੇ ਕਿ ਮਾਈਨੋਰਿਟੀ ਐਜੂਕੇਸ਼ਨ ਨਾਲ ਸੰਬੰਧਿਤ ਜਿਹੜੀ ਬਾਡੀ ਹੈ ਦਿੱਲੀ ਦੇ ਵਿੱਚ, ਉਹਦੇ ਮੈਂਬਰ ਨੇ, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਬਿਲਕੁਲ ਦਿਸ ਇਜ਼ ਅਗੇਂਸਟ ਦਾ ਕਨਸਟੀਟਿਊਸ਼ਨ, ਸੰਵਿਧਾਨ ਦੇ ਖਿਲਾਫ ਹੈ। ਅਸੀਂ ਜੇ ਇਹਨਾਂ ਨੇ ਵਾਪਸ ਨਾ ਲਿਆ ਤੇ ਅਸੀਂ ਕੋਰਟ 'ਚ ਜਾਵਾਂਗੇ। ਪਰ ਉਹਨਾਂ ਦੀ ਜਿਹੜੀ ਐਜੂਕੇਸ਼ਨ ਮਿਨਿਸਟਰ ਹੈ ਅਰਚਨਾ ਚਿਤਨੀਸ਼, ਉਹ ਇਹ ਕਹਿੰਦੀ ਹੈ ਕਿ ਜੀ ਨਹੀਂ, ਇਹ ਤਾਂ ਅਸੀਂ ਬਿਲਕੁਲ, ਪਤਾ ਨਹੀਂ ਬੰਦਾ ਹੈ ਕਿ ਜਨਾਨੀ ਹੈ, ਮੈਂ ਤਾਂ ਲੇਡੀ ਹੀ ਬਣਾਇਆ ਜੀ, ਕਿ ਵੀ ਇਹ ਤਾਂ ਅਸੀਂ ਤਾਂ ਬੱਚਿਆਂ ਦੇ ਵਿੱਚ ਸੈਂਸ ਆਫ ਡਿਊਟੀ ਭਰਨਾ ਚਾਹੁੰਦੇ ਹਾਂ, ਅਸੀਂ ਤਾਂ ਉਹਨਾਂ ਨੂੰ ਗੀਤਾ ਦੇ ਰਾਹੀਂ ਕਿ ਰਿਸਪੌਂਸਿਬਿਲਿਟੀ, ਡਿਊਟੀ, ਇਹ ਉਹ ਜੀ। ਸੋ ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਜਦੋਂ ਪਹਿਲੀ ਵਾਜਪਾਈ ਦੀ ਸਰਕਾਰ ਵੀ ਬਣੀ ਸੀ, ਜਿਹੜੀਆਂ RSS ਨੇ 4 ਮਿਨਿਸਟਰੀਜ਼ ਮੰਗੀਆਂ ਸੀ, ਉਹਨਾਂ ਦੇ ਵਿੱਚ ਇੱਕ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਸੀ ਜੀ।
ਜਿਹੜਾ ਐਜੂਕੇਸ਼ਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇਹ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਥੱਲੇ ਆਉਂਦਾ ਹੈ। ਵੈਸੇ ਕਨਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਸਟੇਟ ਮੈਟਰ ਹੈ ਜੀ। ਸੋ ਪਹਿਲਾਂ ਤਾਂ ਆਰਐਸਐਸ ਨੇ ਉੱਤੋਂ ਜਿਹੜਾ ਉਸ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਥੱਲੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵਿੱਚ ਮੰਤਰ ਉਚਾਰਨ ਤੇ ਇਹਨੂੰ ਇੱਕ ਸਬਜੈਕਟ ਦੇ ਤੌਰ ਤੇ ਰੈਕਗਨਾਈਜ਼ ਕੀਤਾ, ਜੋਤਿਸ਼ ਜੀ। ਹੁਣ ਜੋਤਿਸ਼ ਕਿਹੜੀ ਸਾਇੰਸ ਹੈ, ਲੇਕਿਨ ਇਹਨੂੰ ਸਾਇੰਸ ਦਾ ਰੁਤਬਾ ਦੇ ਕੇ ਸਾਰੇ ਪੰਡਤ ਐਡਜਸਟ ਕਰ ਲਏ, ਹੱਥ ਦੇਖਣ ਵਾਲੇ, ਕੁੰਡਲੀਆਂ ਦੇਖਣ ਵਾਲੇ, ਪੁੱਠੀਆਂ ਸਿੱਧੀਆਂ ਲੀਕਾਂ ਮਾਰਨ ਵਾਲੇ। ਆਪਣੇ ਵੀ ਬਹੁਤੇ ਦੌੜੇ ਹੁੰਦੇ ਨੇ ਇਹਨਾਂ ਦੇ ਕੋਲ ਲੀਕਾਂ ਮਰਵਾਉਣ ਕਿ ਸ਼ਾਇਦ ਮੱਥੇ ਦੀ ਲੀਕ ਬਦਲ ਜਾਏ, ਕੋਈ ਜੋਤਸ਼ੀ ਕਰ ਦਿਓ, ਕਹਿੰਦਾ ਕਰਾਓ ਪਾ ਜੀ, ਦੇ ਇਨਾ ਕ੍ਰੈਡਿਟ ਕਾਰਡ ਦੇ ਕਿੰਨਾ, ਫਿਰ ਮੁੜ ਕੇ ਚੀਕਾਂ ਮਾਰਦੇ ਨੇ ਕਿ ਜੀ ਸਾਡੇ ਤਾਂ $10,000 ਲੈ ਗਿਆ ਜੀ। ਸੋ ਪਰ ਕਈ ਦੱਸਦੇ ਵੀ ਨਹੀਂ ਕਿਉਂਕਿ ਕੱਲ ਨੂੰ ਕੀ ਹੋਏਗਾ। ਸੋ ਲੁਟਾਏ ਆਪਣੇ ਆਪ ਨੂੰ ਲੁਟਾ ਰਹੇ ਨੇ ਸਾਰੇ। ਸੋ ਉੱਥੇ ਉਹ ਸਬਜੈਕਟ ਬਣਾ ਦਿੱਤਾ। ਹੁਣ ਜਿਹੜਾ ਇਲੈਕਸ਼ਨਾਂ 2-3 ਮਹੀਨੇ ਰਹਿ ਗਏ ਨੇ ਔਰ ਇਸ ਤੋਂ ਪਹਿਲਾਂ ਜਿਹੜਾ ਇਹ ਹਿੰਦੂਤਵੀ ਇਹਨਾਂ ਦਾ ਐਕਸ਼ਨ ਹੈ ਔਰ ਜਿਹੜਾ ਬਿਲਕੁਲ ਹਿੰਦੂਤਵਾਦ ਦੀ ਜਿਹੜੀ ਫਿਲਾਸਫੀ ਹੈ, ਜਿਵੇਂ ਪਹਿਲਾਂ ਈਮੇਲ ਦੇ ਵਿੱਚ ਅਸੀਂ ਡਿਸਕਸ ਕਰਕੇ ਆਏ ਕਿ ਤੁਸੀਂ ਪੜ੍ਹਾਉਣਾ ਕੀ ਹੈ, ਜਦੋਂ ਸਕੂਲਾਂ 'ਚ ਪੜ੍ਹਾਓਗੇ ਜੇ ਮੁਸਲਮਾਨਾਂ ਦੇ, ਸਿੱਖਾਂ ਦੇ, ਈਸਾਈਆਂ ਦੇ, ਦਲਿਤਾਂ ਦੇ, ਆਦੀਵਾਸੀਆਂ ਦੇ ਬੱਚੇ ਸੂਰਜ ਨਮਸਕਾਰ ਕਰਨਗੇ, ਹਿੰਦੂਆਂ ਦਾ ਮੰਤਰ ਪੜ੍ਹਨਗੇ, ਮਦਰਸੇ ਉਹਨਾਂ ਨੇ ਚਲੋ ਘੱਟੋ ਘੱਟ ਮਹਿਫੂਜ਼ ਰੱਖੇ ਸੀ ਇਸਲਾਮ ਲਈ, ਜਿਵੇਂ ਅਸੀਂ ਇੱਕ ਦਿਨ ਜ਼ਿਕਰ ਕੀਤਾ ਸੀ ਜਿਵੇਂ ਸਿੱਖਾਂ ਦਾ ਧਰਮ ਡਿਲੂਟ ਕਰ ਦਿੱਤਾ, ਮੁਸਲਮਾਨ ਤਾਂ ਬਚੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਉਸ ਲਾਈਨ ਵੱਲ ਜਾ ਰਹੀ ਗੱਲ ਹੈ ਤੇ ਇੱਕ ਅਲਟੀਮੇਟਲੀ ਹਿਟਲਰ ਇਨ ਦਾ ਮੇਕਿੰਗ ਨਰਿੰਦਰ ਮੋਦੀ ਉੱਪਰ ਆ ਰਿਹਾ ਜੀ, ਇਹਨਾਂ ਨੇ ਸਭ ਅਗਵਾ ਕਰ ਦੇਣਾ ਜੀ। ਡਾਕਟਰ ਸਾਹਿਬ ਸਾਡਾ ਅਗਲਾ ਕੁਐਸਚਨ ਹੈ, ਨਵੇਂ ਸੂਬਿਆਂ ਦੀ ਮੰਗ ਮੰਨ ਲਈ ਜਾਵੇ ਤਾਂ ਭਾਰਤ ਵਿੱਚ 50 ਸੂਬੇ ਬਣ ਜਾਣਗੇ, ਤੁਹਾਡੇ ਇਸ ਬਾਰੇ ਕੀ ਕਮੈਂਟਸ ਹਨ? ਦੇਖੋ ਇਹ ਨਾਲ ਦੀ ਨਾਲ ਜਦੋਂ ਹੀ ਹੁਣ ਤੇਲੰਗਾਨਾ ਦੀ ਮੰਗ ਮਨਜ਼ੂਰ ਕੀਤੀ ਹੈ, ਜਿਹੜੀਆਂ ਮੰਗਾਂ ਅਸਾਮ ਦੇ ਵਿੱਚ ਬੋਦੋਲੈਂਡ ਦੀ ਗੱਲ ਚੱਲ ਪਈ, ਮਣੀਪੁਰ ਦੇ ਵਿੱਚ ਕੁਕੀਲੈਂਡ ਦੀ ਮੰਗ ਹੋ ਗਈ, ਤਮਿਲਨਾਡੂ ਦੇ ਵਿੱਚ ਕੋਂਗੂ ਨਾਡੂ ਦੀ ਮੰਗ ਹੋ ਗਈ ਜੀ, ਨਾਰਥ ਬੰਗਾਲ ਦੇ ਵਿੱਚ ਕਾਮਤਪੁਰ ਦੀ ਮੰਗ ਹੈ, ਕਰਨਾਟਕਾ ਦੇ ਵਿੱਚ ਤੁਲਨਾਡੂ ਸੂਬਾ ਬਣਾਏ ਜਾਣ ਦੀ ਮੰਗ ਹੈ ਔਰ ਮਾਇਆਵਤੀ ਨੇ ਪਹਿਲਾਂ ਹੀ ਰੈਜ਼ੋਲੂਸ਼ਨ ਹੀ ਕੀਤਾ ਹੋਇਆ, ਉਹਨੇ ਤਾਂ ਯੂਪੀ ਦੀ ਚੀਫ ਮਿਨਿਸਟਰ ਹੁੰਦੇ ਆ ਵੀ ਯੂਪੀ ਨੂੰ 4 ਸੂਬਿਆਂ ਦੇ ਵਿੱਚ ਵੰਡੋ ਜੀ, ਅਵਧ, ਪੂਰਵਾਂਚਲ, ਬੁੰਦੇਲਖੰਡ, ਹਰਿਤ ਪ੍ਰਦੇਸ਼। ਹੁਣ ਇਸੇ ਤਰ੍ਹਾਂ ਬ੍ਰਜ ਭਾਸ਼ਾ ਦੇ ਸੂਬੇ ਦੀ ਮੰਗ ਵੀ ਜਿਹੜੀ ਹੈ ਟਾਈਮ ਤੇ ਉੱਠਦੀ ਹੈ ਜੀ ਔਰ ਮਹਾਰਾਸ਼ਟਰ ਦੇ ਵਿੱਚ ਵਿਦਰਭਾ ਦੇ ਲੋਕ ਜਿਹੜੇ ਕਿ ਮਰ ਰਹੇ ਨੇ, ਕਿਸਾਨ ਵੀ ਸੁਸਾਈਡ ਕਰ ਰਹੇ ਨੇ, ਉਹਨਾਂ ਦਾ ਬੜਾ ਸਟਰੋਂਗ ਕਲੇਮ ਹੈ ਕਿ ਉਹਨਾਂ ਦਾ ਆਪਣਾ ਅੱਡ ਸੂਬਾ ਹੋਣਾ ਚਾਹੀਦਾ। ਤੇ ਗੋਰਖਿਆਂ ਦੀ, ਗੋਰਖਾਲੈਂਡ ਦੀ ਮੰਗ ਸੁਭਾਸ਼ ਘੀਰ ਸਿੰਘ ਉਹਨਾਂ ਨੇ ਪੂਰੇ ਜ਼ੋਰਦਾਰ ਤਰੀਕੇ ਨਾਲ ਕੀਤੀ ਹੈ ਤੇ ਅਸਾਮ ਤੇ ਨਾਗਾਲੈਂਡ ਦੇ ਕੁਝ ਇਲਾਕੇ ਦੀਮਾਲੈਂਡ ਬਣਾਉਣ ਦੀ ਮੰਗ ਕਰਦੇ ਨੇ। ਸੋ ਇਹ ਜਿਹੜਾ ਤੇਲੰਗਾਨਾ ਹੈ 29ਵਾਂ ਸੂਬਾ ਬਣਿਆ ਤੇ 21 ਵਿੱਚ ਰਹਿ ਗਏ 50 ਤੱਕ ਪਹੁੰਚਦੇ ਆ, 10-12 ਮੈਂ ਗਿਣਾ ਦਿੱਤੇ ਨੇ, 10-12 ਕੋ ਹੋਰ ਆ ਜਾਣਗੇ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਵੀ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਇਹ ਜੋ ਮਰਜ਼ੀ ਕਹੀ ਜਾਣ ਕਿ ਜੀ ਭਾਰਤ ਮਾਤਾ ਔਰ ਇਹ ਏਕਤਾ ਅਖੰਡਤਾ ਕਿੱਥੇ ਹੈ? ਬੰਗਾਲ ਦੇ ਗੋਰਖਾਲੈਂਡ ਵਾਲੇ ਕਹਿੰਦੇ ਨੇ ਅਸੀਂ ਇਹਨਾਂ ਨਾਲ ਨਹੀਂ ਰਹਿਣਾ, ਤੇਲੰਗਾਨਾ ਵਾਲਿਆਂ ਨੇ ਲੜ ਕੇ ਕਿੰਨੇ ਲੋਕ ਮਰਵਾ ਕੇ ਆਂਧਰਾ ਤੋਂ ਸੈਪਰੇਸ਼ਨ ਦੀ ਮੰਗ ਮਨਵਾਈ ਹੈ ਜੀ, ਵਿਦਰਭਾ ਵਾਲੇ ਮਹਾਰਾਸ਼ਟਰ ਦਾ ਹਿੱਸਾ ਨੇ ਕਹਿੰਦੇ ਅਸੀਂ ਮਰਾਠਿਆਂ ਦੇ ਥੱਲੇ ਨਹੀਂ ਰਹਿਣਾ, ਸਾਡੀ ਆਪਣੀ ਰੇਸ ਹੈ। ਤੇ ਇਹ ਫਿਰ ਕਿਵੇਂ ਕਹਿੰਦੇ ਨੇ ਕਿ ਜੀ ਇਹ ਹਿੰਦੁਸਤਾਨ ਜੀ, ਉਹ ਮਰਾਠੇ ਕੁੱਟ ਕੇ ਕੱਢ ਰਹੇ ਨੇ ਯੂਪੀ ਬਿਹਾਰ ਦੇ ਭਈਆਂ ਨੂੰ, ਅਸਾਮੀਆਂ ਨੂੰ ਕੁੱਟਿਆ ਉਹਨਾਂ ਨੇ, ਕਹਿੰਦਾ ਦੌੜੋ ਇੱਥੋਂ ਜੀ। ਉਹ ਤੋਂ ਯੂਪੀ ਬਿਹਾਰ ਵਾਲੇ ਵੀ ਹਿੰਦੂ ਨੇ, ਉਹ ਤਾਂ ਸਗੋਂ ਰਹਿੰਦੇ ਹੀ ਦਰਿਆਵਾਂ ਗੰਗਾ ਜਮਨਾ ਦੇ ਰੋਜ਼ ਨਹਾਉਂਦੇ ਜੀ, ਉਹ ਤਾਂ ਜਿਹੜੇ ਮਹਾਰਾਸ਼ਟਰ ਵਾਲਿਆਂ ਕੋਲ ਤਾਂ ਇੱਕ ਗੋਦਾਵਰੀ ਹੈ, ਇਹ ਤਾਂ ਸਾਰਾ ਕਲਚਰ ਹੈ, ਫਿਰ ਹਿੰਦੂਤਵਾ ਕਿੱਥੇ ਹੋਇਆ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਅਲਟੀਮੇਟਲੀ ਹੈ ਇਹ ਚੂੰ ਦਾ ਮੁਰੱਬਾ ਇਕੱਠਾ ਕੀਤਾ ਹੋਇਆ, ਇੱਕ ਮਰਤਬਾਨ ਚ ਅੰਗਰੇਜ਼ਾਂ ਨੇ ਪਾਇਆ, ਇਹਨਾਂ ਨੂੰ ਫੜਾ ਕੇ ਮਰਤਬਾਨ, ਇਹ ਖਿਲਰਨਾ ਹੀ ਹੈਗਾ, ਇਸ ਬਹਾਨੇ ਖਿਲਰ ਜਾਏ ਚੰਗਾ ਹੈ, ਬਾਕੀਆਂ ਦੀ ਜਾਨ ਛੁੱਟ ਜਾਏਗੀ ਜਿਹੜੇ ਇਹਨਾਂ ਦੇ ਉਸ ਕਬਜ਼ੇ ਥੱਲੇ ਆਏ ਹੋਏ ਲੋਕ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲ ਜਵਾਬ ਦੇ ਆਨਸਰ ਦਿੱਤੇ ਨੇ, ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਤਾਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਵਾਰਾਂ ਤੇ ਵਧੀਕ ਚੋਂ ਚੁਣਿਆ ਜੀ ਔਰ ਇਹ ਬੜਾ ਹਾਲਾਂਕਿ ਇਸ ਪਾਠ ਨੂੰ ਮੈਂ ਪੜ੍ਹਿਆ ਤਾਂ ਪਹਿਲਾਂ ਵੀ ਸੀ, ਪਰ ਅੱਜ ਮੈਂ ਜਦੋਂ ਇਹਨੂੰ ਪੜ੍ਹਿਆ ਤਾਂ ਮੈਨੂੰ ਬੜਾ ਚੰਗਾ ਲੱਗਾ, ਇੰਜੋਏ ਕੀਤਾ ਹੋਰ ਵੀ ਮੈਂ ਇਸ ਨੂੰ ਜੀ, ਕਿਉਂਕਿ ਬਹੁਤ ਵਾਰੀ ਜਦੋਂ ਸਾਡੇ ਘਰਾਂ ਦੀ ਗ੍ਰਸਤੀ ਦੇ ਹਵਾਲੇ ਨਾਲ ਕੋਈ ਮੈਟਾਫਰ ਅਲੰਕਾਰ ਇਸਤੇਮਾਲ ਹੁੰਦਾ ਹੈ ਤੇ ਗੱਲ ਫਿਰ ਸਮਝਾਈ ਜਾਂਦੀ ਹੈ ਵੀ ਜਿਵੇਂ ਅਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਘਰ ਦੇ ਵਿੱਚ ਕੀ ਮਾਹੌਲ ਹੋਏ ਇਹੀ ਡਿਸਾਈਡ ਕਰਦਾ ਹੈ ਜੀ ਕਿ ਵਰਤਾਰਾ ਕੀ ਹੋਏਗਾ ਸਾਰੇ ਜੀਆਂ ਦਾ ਜੀ। ਤੇ ਜਿਹੜੀ ਖਾਣ ਪੀਣ ਦੀ ਲਾਈਨ ਹੈ, ਪ੍ਰੋਸਪੈਰਿਟੀ ਹੈ ਜੀ, ਉਹਦੇ ਨਾਲ ਕਿਵੇਂ ਘਰਾਂ ਦਾ ਮਾਹੌਲ ਬਦਲਦਾ ਇਹ ਵੀ ਘਰ ਦੇ ਉੱਤੇ ਰਿਫਲੈਕਟ ਕਰਦਾ। ਸੋ 4 ਲਾਈਨਾਂ ਦਾ ਇਹ ਸ਼ਲੋਕ ਹੈ ਜੀ।
ਗੁਰੂ ਸਾਹਿਬ ਫਰਮਾਉਂਦੇ ਨੇ, ਉਦੋਂ ਸਾਹੈ ਕਿਆ ਨਿਸ਼ਾਨੀ, ਤੋਟ ਨਾ ਆਵੈ ਅੰਨੀ, ਉਦੋਂ ਸੀਆ ਘਰ ਹੀ ਵੁੱਠੀ, ਕੁੜੀ ਰੰਨੀ ਧੰਮੀ, ਸੱਤੀ ਰੰਨੀ ਘਰੇ ਸਿਆਪਾ, ਰੋਵਨ ਕੂੜੇ ਕੰਮੀ, ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਕਿਸੇ ਘਰ ਦੇ ਵਿੱਚ ਪ੍ਰੋਸਪੈਰਿਟੀ ਹੈ ਜਾਂ ਇੱਕ ਖੁਸ਼ਹਾਲੀ ਆ, ਉਹਦੀ ਕੀ ਨਿਸ਼ਾਨੀ ਹੈ ਜੀ? ਉਦੋਂ ਸਾਹ ਹੈ ਕਿਆ ਨਿਸ਼ਾਨੀ, ਉਦੋਂ ਸਾਹ ਪ੍ਰੋਸਪੈਰਿਟੀ ਨੂੰ ਕਹਿੰਦੇ ਨੇ, ਕੀ ਨਿਸ਼ਾਨੀ ਹੈ? ਫਿਰ ਕਹਿੰਦੇ ਨੇ ਤੋਟ ਨਾ ਆਵੇ ਅੰਨੀ, ਅੰਨ ਉਸ ਘਰ ਦੇ ਵਿੱਚ ਅੰਨ ਦੀ ਤੋਟ ਨਹੀਂ ਆਉਂਦੀ ਜੀ। ਉਹਨਾਂ ਦੇ ਜਿਹੜੀ ਫੂਡ ਰਿਜ਼ਰਵ ਹੈ ਉਹ ਹਮੇਸ਼ਾ ਹੀ ਰਹਿੰਦਾ, ਭਰਿਆ ਭਗੋਨਾ ਘਰ ਹੁੰਦਾ ਜੀ। ਤੇ ਫਿਰ ਹੁੰਦਾ ਕੀ ਹੈ, ਕਿਉਂਕਿ ਅੰਨ ਦੀ ਕਮੀ ਨਹੀਂ ਹੈ, ਘਰ ਦੇ ਵਿੱਚ ਇੱਕ ਪੂਰਾ ਭਰਿਆ ਭਗੋਨਾ ਘਰ ਹੈ, ਉਦੋਸੀ ਹੀ ਘਰੇ ਹੀ ਵੁੱਠੀ, ਉਸ ਘਰ ਦੇ ਵਿੱਚ ਆਨੰਦ ਦਾ ਪਸਾਰਾ ਹੁੰਦਾ ਹੈ। ਕੁੜੀ ਰੰਨੀ ਧੰਮੀ, ਤੇ ਕੁੜੀਆਂ ਚਿੜੀਆਂ ਤੇ ਔਰਤਾਂ, ਉਹਨਾਂ ਦੀ ਅੰਗਰੇਜ਼ੀ 'ਚ ਉਹਨਾਂ ਨੇ ਕਿਹਾ ਸਾਊਂਡਸ ਆਫ ਚੀਅਰਫੁਲ ਗਰਲਸ ਐਂਡ ਵਿਮਨ। ਜੀ। ਰੰਨੀ ਧੰਮੀ, ਕੁੜੀਆਂ ਤੇ ਰੰਨਾਂ ਧੰਮਾਂ ਦੀ ਜਿਹੜੀ ਚਰਪਿੰਗ ਹੈ ਉਹ ਉਤਸ਼ਾਹ ਵਾਲੀ ਹੁੰਦੀ ਹੈ। ਉਸ ਘਰ 'ਚੋਂ ਤੁਹਾਨੂੰ ਹਾਸੇ ਖੇੜੇ ਦੀ ਆਵਾਜ਼ ਆਉਂਦੀ ਹੈ, ਹਾਂਜੀ, ਉਸ ਘਰ 'ਚੋਂ ਇੱਕ ਮਿਠਾਸ ਦੀ ਆਵਾਜ਼ ਨਿਕਲਦੀ ਹੈ। ਇਹ ਪ੍ਰੋਸਪੈਰਿਟੀ ਹੈ। ਉਹ ਨਾਲ ਹੀ ਉਹਨਾਂ ਨੇ ਪੁੱਛਿਆ ਕਿ ਵੀ ਜਿਹੜਾ ਦੂਜਾ ਪਾਸੇ ਉਹਦਾ ਕੀ ਹੈ, ਜਿੱਥੇ ਇਹ ਨਹੀਂ ਹੈ? ਉਹਨਾਂ ਨੇ ਕਿਹਾ ਸੱਤੀ ਰੰਨੀ ਘਰੇ ਸਿਆਪਾ, ਜੀ, ਕਿ ਉੱਥੇ ਜਿੰਨੀਆਂ ਔਰਤਾਂ ਨੇ, ਹੁਣ ਉਹ ਵਿਚਾਰਾ ਮੇਰੇ ਨਾਲ ਨਾਰਾਜ਼ ਹੋ ਗਿਆ ਜੀ, ਤੁਸੀਂ ਪਹਾੜਾਂ ਵਾਲੀ ਰੰਨ ਕਿਹਾ, ਹੁਣ ਆਹ ਦੇਖ ਲਓ ਸੱਤੀ ਰੰਨੀ, ਵੀ ਜਿਸ ਘਰ 'ਚ 7 ਰੰਨਾਂ ਨੇ, ਮਤਲਬ ਇਹ ਹੈ ਵੀ ਹਰ ਇੱਕ ਦੀ ਬੋਲੀ ਅੱਡ ਅੱਡ ਹੈ, ਉੱਥੇ ਸਿਆਪਾ ਪਿਆ, ਰੋਣ ਧੋਣ ਪਿਆ। ਸੱਤੀ ਰੰਨੀ ਘਰੇ ਸਿਆਪਾ, ਰੋਵਨ ਕੂੜੀ ਕੰਮੀ, ਕਿ ਹੁਣ ਉੱਥੇ ਐਵੇਂ ਫਜ਼ੂਲ ਗੱਲਾਂ ਤੇ ਹੀ ਰੋਣ ਧੋਣ ਪਿਆ ਹੁੰਦਾ, ਕੋਈ ਇਸ਼ੂ ਨਹੀਂ ਹੁੰਦਾ, ਸਭ ਲੜ ਰਹੇ ਹੁੰਦੇ ਨੇ ਇੱਕ ਦੂਜੇ ਨਾਲ, ਗੱਲ ਕੁਛ ਨਹੀਂ ਹੁੰਦੀ। ਤੇ ਫਿਰ ਗੁਰੂ ਸਾਹਿਬ ਨੇ ਕਨਕਲੂਡ ਕੀਤਾ, ਜੋ ਲੇਵੈ ਸੋ ਦੇਵੈ ਨਾਹੀ। ਉਹ ਘਰ ਦੇ ਰਹਿਣ ਵਾਲੇ ਵੀ ਐਸੇ ਚੋਰ ਹੁੰਦੇ ਨੇ ਕਿ ਜਿਹੜਾ ਕਿਸੇ ਤੋਂ ਮੰਗ ਲੈਂਦੇ ਨੇ ਉਹ ਮੋੜਦੇ ਹੀ ਨਹੀਂ। ਉਹ ਗਵਾਂਢੀਆਂ ਤੋਂ ਭਾਵੇਂ ਜੋ ਮੰਗ ਕੇ ਲੈ ਆਣ, ਕਦੇ ਚਕਲਾ ਵੀ ਲੈਣਾ ਵੀ, ਉਹ ਵੀ ਨਹੀਂ ਮੋੜਦੇ ਹੁਣ, ਕਿਉਂਕਿ ਉਸ ਘਰ ਦਾ ਇਹ ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕੰਮੀ, ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਕਿ ਉਹਨਾਂ ਦੀ ਜਿਹੜੀ ਕਮਾਈ ਵੀ ਹੈ ਉਹ ਭੱਜ ਭੱਜ ਕੇ ਕੁਝ ਕਮਾ ਰਹੇ ਹੁੰਦੇ ਨੇ, ਖੱਟਦੇ ਨੇ, ਸਮਝਦੇ ਨੇ ਵੀ ਅਸੀਂ ਖੱਟ ਰਹੇ ਹਾਂ, ਪਰ ਉਹ ਵੀ ਉਹਨਾਂ ਦੇ ਘਰ 'ਚ ਕਦੇ ਬਰਕਤ ਨਹੀਂ ਹੁੰਦੀ, ਰੋਣ ਧੋਣ ਪਿਆ ਰਹਿੰਦਾ, ਸਿੜੀ ਸਿਆਪੇ 'ਚੋਂ ਰਹਿੰਦੇ ਨੇ। ਸੋ ਇਹ ਮੈਂ ਸਮਝਦਾ ਵੀ ਇਹ ਵਰਲਡਲੀ ਵਿਜ਼ਡਮ ਦੀਆਂ ਗੱਲਾਂ। ਹਾਲਾਂਕਿ ਇਹਦਾ ਅਧਿਆਤਮ ਨਾਲ ਕੀ ਸੰਬੰਧ ਹੈ? ਜ਼ਾਹਰ ਹੈ ਗੁਰੂ ਨਾਨਕ ਸਾਹਿਬ ਦੀ ਹਰ ਗੱਲ ਅਧਿਆਤਮ ਨਾਲ ਸੰਬੰਧਿਤ ਹੈ। ਉਹ ਇਹੀ ਹੈ ਕਿ ਜਿੱਥੇ ਟਿਕਾ ਹੈ, ਸਹਿਜ ਹੈ, ਇੱਕ ਚੰਗੇ ਗ੍ਰਸਤ ਤੇ ਮਾੜੇ ਗ੍ਰਸਤ ਨੂੰ ਆਇਡੈਂਟੀਫਾਈ ਕੀਤਾ ਜੀ। ਸੱਚਾ ਗ੍ਰਸਤ ਉਹ ਹੈ ਜਿੱਥੇ ਸਾਰੇ ਇੱਕ ਦੂਜੇ ਦੀ ਗੱਲ ਸੁਣਦੇ ਨੇ ਜੀ, ਮਿਲ ਕੇ ਕੰਮ ਕਰਦੇ ਨੇ, ਉਸ ਘਰ ਦੇ ਵਿੱਚ ਰਿਜ਼ਕ ਦੀ ਕਮੀ ਨਹੀਂ ਹੁੰਦੀ, ਤਾਂ ਉਸ ਘਰ ਚੋਂ ਫਿਰ ਖੁਸ਼ੀ ਤੇ ਹਾਸੇ ਦੀਆਂ ਫੁਹਾਰਾਂ ਪੈਂਦੀਆਂ, ਉਹ ਸਵਰਗ ਹੈ ਜੀ। ਤੇ ਜਿੱਥੇ ਭਾਵੇਂ 7 ਔਰਤਾਂ ਹੋਣ ਘਰ ਦੇ ਵਿੱਚ, ਇੰਨਾ ਵੱਡਾ ਘਰ ਹੋਏ, ਕਿਉਂਕਿ ਸਾਂਝੇ ਘਰ ਹੁੰਦੇ ਸੀ, ਭਰਾ ਭੈਣਾਂ ਸਾਰੇ ਜਿਹੜੇ ਨੇ ਉਹ ਟੱਬਰ ਇਕੱਠੇ ਰਹਿੰਦੇ ਸੀ ਜੀ, ਕਿ ਵੀ ਭਾਵੇਂ ਉੱਥੇ 7 ਔਰਤਾਂ ਉਸ ਘਰ 'ਚ ਹੋਣ, ਉੱਥੇ ਸਿਆਪਾ ਪਿਆ ਹੋਏਗਾ, ਕੋਈ ਕਿਸੇ ਦੀ ਗੱਲ ਨਹੀਂ ਸੁਣੇਗਾ, ਸਾਰੇ ਆਪੋ ਆਪਣੇ ਡਾਇਰੈਕਸ਼ਨਾਂ 'ਚ ਭੱਜ ਰਹੇ ਹੋਣਗੇ, ਔਰ ਬਿਲਕੁਲ ਨਰਕ ਵਾਲਾ ਮਾਹੌਲ ਉਸ ਘਰ ਦੇ ਵਿੱਚ ਹੋਏਗਾ। ਸੋ ਮੈਸੇਜ ਬੜਾ ਸਪਸ਼ਟ ਹੈ ਕਿ ਵੀ ਜੇ ਅਸੀਂ ਮਿਲ ਕੇ ਰਹਿੰਦੇ ਹਾਂ ਰੱਬ ਦੀ ਯਾਦ 'ਚ, ਤੇ ਗ੍ਰਸਤ ਦੇ ਵਿੱਚ ਹੀ ਸਵਰਗ ਹੈ ਜੀ। ਤੇ ਜੇ ਆਪੋ ਆਪਣਾ ਰਾਹ ਹੈ, ਹਰ ਕੋਈ ਆਪੋ ਆਪਣੇ ਪਾਸੇ ਖਿੱਚਦਾ, ਤੇ ਫਿਰ ਉਸ ਤੋਂ ਵੱਡਾ ਨਰਕ ਕੋਈ ਨਹੀਂ। ਉਹ ਹਰ ਘਰ ਜਿਹੜਾ ਇਸ ਕਿਸਮ ਦਾ ਉਹ ਨਰਕ ਹੀ ਹੈ। ਸੋ ਇਹ ਬੜਾ ਪ੍ਰੋਫਾਊਂਡ ਵਰਲਡਲੀ ਵਿਜ਼ਡਮ ਦਾ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਲਿਖੇ ਨੇ, ਤੇ ਇਸ ਤਰ੍ਹਾਂ ਹੀ ਲਿਖਦੇ ਰਹਿਣਾ ਸਾਡੇ ਇਸ ਪਤੇ ਤੇ soshv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।